ਜਦੋਂ ਛੋਟੀ ਕੌਮ ਇੱਕ ਵੱਡੀ ਤਾਕਤ ਦੇ ਖਿਲਾਫ ਲੜ ਰਹੀ ਹੁੰਦੀ ਹੈ ਤਾਂ ਉਸ ਖਿੱਤੇ ਦੀ ਜਿਹਦੇ ਲਈ ਲਫ਼ਜ਼ ਜੀਓ ਪੋਲਿਟਿਕਸ ਇਸਤੇਮਾਲ ਕੀਤਾ ਜਾਂਦਾ ਹੈ ਕਿ ਭਾਈ ਸਿਆਸਤ ਪਰ ਉਸ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਉਹ ਡਿਸਾਈਡ ਕਰਦੀ ਹੈ ਆਉਣ ਵਾਲੇ ਮੁਸਤਕਬਲ ਨੂੰ, ਆਉਣ ਵਾਲੇ ਫਿਊਚਰ ਨੂੰ। ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ 600 ਕਿਲੋਮੀਟਰ ਦੇ ਲਗਭਗ। ਫਿਰ ਅਸੀਂ 3 ਨਿਊਕਲੀਅਰ ਪਾਵਰਸ ਚਾਈਨਾ, ਭਾਰਤ ਔਰ ਪਾਕਿਸਤਾਨ, ਜਿਹਦੇ 'ਚ ਚਾਈਨਾ ਦੀ ਵੀ ਹੌਸਟਿਲਿਟੀ ਹੈ ਇੰਡੀਆ ਨਾਲ, ਪਾਕਿਸਤਾਨ ਦੇ ਨਾਲ ਵੀ ਇਹਨਾਂ ਦੀ ਹੌਸਟਿਲਿਟੀ ਹੈ, ਉਹ ਆਪਸ 'ਚ ਵਾਰਸ 'ਤੇ ਵੀ ਜਾ ਚੁੱਕੇ ਨੇ। ਅੱਜ ਦਰਬਾਰ ਸਾਹਿਬ ਇੱਕ ਅਹਿਮੀਅਤ ਦਾ ਥਾਂ ਬਣ ਗਿਆ ਕਿ ਜੇ ਇੱਕ ਸਪੈਸ਼ਲ ਡੈਲੀਗੇਸ਼ਨ ਇੰਡੀਅਨ ਫੋਰਨ ਮਿਨਿਸਟਰੀ ਕਸ਼ਮੀਰ ਦੇ ਮੁੱਦੇ 'ਤੇ ਗੁੰਮਰਾਹ ਕਰਨ ਲਈ ਅਮਰੀਕਾ 'ਚੋਂ ਸੱਦਦੀ ਹੈ, ਇੱਥੋਂ ਦੀ ਸੈਨੇਟਰ ਗਿਲਮਨ ਦੀ ਅਗਵਾਈ ਦੇ ਵਿੱਚ, ਤੇ ਉਹ ਸਾਰੇ ਦੇ ਸਾਰੇ ਅਗਲੇ ਦਿਨ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਹੁੰਦੇ ਨੇ। ਇਹ ਸਿੱਖ ਫੈਕਟਰ ਦੀ ਰੈਕਗਨੀਸ਼ਨ ਹੈ ਉਹਨਾਂ ਤਾਕਤਾਂ ਵੱਲੋਂ ਜੀ ਕਿ ਭਾਈ ਅਲਟੀਮੇਟਲੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ, ਔਰ ਸਿੱਖਾਂ ਦੇ ਜਿਹੜੇ ਵੀ ਲੋਕ ਅੱਜ ਉਸ ਖਿੱਤੇ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਹੈ ਅਸੀਂ ਇਤਿਹਾਸ ਨੂੰ ਪਹਿਲਾਂ ਵੀ ਸਿਰਜਿਆ। ਜੇ ਦੁਨੀਆ ਦੇ ਅੱਜ 5 ਵੱਡੇ ਦੇਸ਼ਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਿੱਖ ਕੌਮ ਨੂੰ ਰੈਕਗਨਾਈਜ਼ ਕਰਦੇ ਨੇ, ਪ੍ਰੈਜ਼ੀਡੈਂਟ ਬਾਈਡਨ ਹੋਏ, ਜਸਟਿਨ ਟਰੂਡੋ ਹੋਏ, ਯੂਕੇ ਦਾ ਪ੍ਰੀਮੀਅਰ ਹੋਏ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਹੋਏ, ਆਸਟ੍ਰੇਲੀਆ ਦਾ ਹੋਏ, ਇਹ ਜੀਓ ਪੋਲਿਟਿਕਸ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜੇ ਹਾਲਾਤ ਇਸ ਵਕਤ ਬਣੇ ਹੋਏ ਨੇ। ਪਿਛੋਕੜ ਦੀ ਗੱਲ ਕੀਤੀ ਹੈ, ਰੀਜ਼ਨਸ ਦੀ ਗੱਲ ਕੀਤੀ ਹੈ, ਕਮੀਆਂ ਦੀ ਤੇ ਪ੍ਰਾਪਤੀਆਂ ਦੀ ਗੱਲ ਕੀਤੀ ਹੈ। ਸੋ ਅੱਜ ਜਿਨ੍ਹਾਂ ਹਾਲਾਤਾਂ ਦੇ ਵਿੱਚ ਖੜੇ ਹਾਂ, ਖਾਸ ਤੌਰ 'ਤੇ ਜਦੋਂ ਅਸੀਂ ਵਰਲਡ ਪੋਲੀਟਿਕਸ ਦੀ ਗੱਲ ਕਰਦੇ ਹਾਂ, ਸਾਊਥ ਏਸ਼ੀਅਨ ਪੋਲੀਟਿਕਸ ਦੀ ਗੱਲ ਕਰਦੇ ਹਾਂ, ਜਾਂ ਜਿਹੜੇ ਭਾਰਤ ਦੇ ਅੰਦਰੂਨੀ ਹਾਲਾਤ ਨੇ, ਜਿਸ ਹਿਸਾਬ ਨਾਲ ਮੋਦੀ ਸਰਕਾਰ 2014 ਦੇ ਵਿੱਚ ਹੋਂਦ 'ਚ ਆਉਂਦੀ ਹੈ ਤੇ ਉਹ ਤੋਂ ਬਾਅਦ ਜਿਸ ਹਿਸਾਬ ਨਾਲ ਚੱਲ ਰਹੀ ਹੈ, ਜਿਹੜੀ ਸਿਆਸਤ ਹੈ ਇਸ ਵਕਤ ਦੀ, ਉਹ ਕੀ ਦੱਸ ਰਹੀ ਹੈ, ਤੇ ਖਾਸ ਤੌਰ 'ਤੇ ਜਿਹੜੀਆਂ ਚੇਂਜਿਸ ਆ ਰਹੀਆਂ ਨੇ ਸਿਆਸੀ ਪਿੜ ਦੇ ਵਿੱਚ, ਉਹ ਕੌਮ ਦੇ ਕਿੰਨਾ ਕੁ ਪੱਖ ਦੇ ਵਿੱਚ ਨੇ? ਦੇਖੋ, ਜੇ ਅਸੀਂ ਈਵਨ ਪਿਛਲੀਆਂ 2-3 ਸਦੀਆਂ ਵੱਲ ਦੇਖੀਏ ਔਰ 20ਵੀਂ ਸਦੀ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ 18ਵੀਂ ਸਦੀ ਦੇ ਸਿੱਖ ਸੰਘਰਸ਼ ਦੀ ਗੱਲ ਕਰੀਏ ਕਿ ਜਦੋਂ ਮੁਗਲਾਂ ਦੇ ਨਾਲ ਪੇਚਾ ਸੀ ਤੇ ਅਸੀਂ ਇੱਕ ਵੀਕ ਵਿਕਟ 'ਤੇ ਚਲੇ ਗਏ ਸੀ ਕਿਉਂਕਿ ਬਹੁਤ ਪਾਵਰਫੁਲ ਰਜੀਮ ਸੀ। ਜੋ ਹੀ 1739 ਦੇ ਵਿੱਚ ਨਾਦਰ ਸ਼ਾਹ, ਜਿਹੜਾ ਇੱਕੋ ਇੱਕ ਹਮਲਾ ਪਰਸ਼ੀਆ ਤੋਂ, ਈਰਾਨ ਤੋਂ ਹੋਇਆ, ਉਹ ਦਿੱਲੀ ਆਇਆ, ਹਮਲਾ ਕੀਤਾ, ਉਹਨੇ ਕਬਜ਼ਾ ਨਹੀਂ ਕੀਤਾ, ਲੁੱਟਮਾਰ ਕਰਕੇ ਚਲਾ ਗਿਆ, ਪਰ ਉਹਨੇ ਮੁਗਲਿਆ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਔਰ ਇੱਕ ਮੌਕਾ ਕ੍ਰੀਏਟ ਹੋਇਆ ਕਿ ਜਿਹੜੇ ਸਿੱਖ ਦਬੇ ਹੋਏ ਪੰਜਾਬ ਦੇ ਵਿੱਚ ਸੀ ਉਹ ਉੱਭਰੇ। ਔਰ ਉਸ ਤੋਂ ਬਾਅਦ ਦੇ ਇਤਿਹਾਸ ਤੋਂ ਅਸੀਂ ਵਾਕਿਫ ਹਾਂ। ਫਿਰ ਭਾਵੇਂ ਸਾਈਮਲਟੇਨੀਅਸਲੀ ਉਹ ਮੁਗਲ ਵੀ ਔਰ ਦਰਾ ਖੈਬਰ ਪਾਰ ਤੋਂ ਅਹਿਮਦ ਸ਼ਾਹ ਅਬਦਾਲੀ ਔਰ ਉਹਨਾਂ ਦੇ ਨਾਲ ਜੂਝਦੇ ਰਹੇ, ਜਾਂ ਸਾਊਥ ਤੋਂ ਆਏ ਮਰਾਠਿਆਂ ਨਾਲ, ਲੇਕਿਨ ਉਹ ਉਹਨਾਂ ਨੂੰ ਇੱਕ ਅਪਰਚੁਨਿਟੀ ਮਿਲੀ। 20ਵੀਂ ਸਦੀ 'ਚ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਨਵੇਂ ਮੁਲਕ ਮਿਡਲ ਈਸਟ 'ਚ ਹੋਣ, ਆਟੋਮੈਨ ਅੰਪਾਇਰ ਜਿਸ ਨੇ 6-7 ਸਦੀਆਂ ਵੱਡੇ ਹਿੱਸੇ 'ਤੇ ਰਾਜ ਕੀਤਾ, ਉਹ ਟੁੱਟਦਾ ਤੇ ਲਗਭਗ 600-700 ਸਾਲ ਬਾਅਦ ਇਹ ਜਿਹੜੇ ਮਿਡਲ ਈਸਟ ਦੇ ਸਾਊਦੀ ਅਰੇਬੀਆ, ਇਰਾਕ, ਜਾਰਡਨ ਔਰ ਇਹ ਲਬਨਾਨ ਔਰ ਇਹ ਸਾਰੇ ਜਿਹੜੇ ਮੁਲਕ ਨੇ, ਇਹ ਹੋਂਦ ਦੇ ਵਿੱਚ, ਇਰਾਕ ਹੋਂਦ ਦੇ ਵਿੱਚ ਆਉਂਦੇ ਨੇ। ਫਿਰ ਅਸੀਂ ਸੈਕੰਡ ਵਰਲਡ ਵਾਰ, ਬੇਸ਼ੱਕ ਬ੍ਰਿਟਿਸ਼ਰ ਜਿੱਤ ਗਏ ਜਾਂ ਉਹਨਾਂ ਦੇ ਅਲਾਈ ਬ੍ਰਿਟਿਸ਼ ਕਲੋਨੀਅਲਸ ਅਗੇਂਸਟ ਜਰਮਨੀ, ਲੇਕਿਨ ਇਹ ਇੰਨੇ ਕੁ ਕਰਜ਼ਾਈ ਹੋ ਗਏ ਕਿ ਇਹ ਉਹਨੂੰ ਹੋਲਡ ਨਹੀਂ ਸੀ ਕਰ ਸਕਦੇ। ਅਗਲੇ 10 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ 60 ਨਵੇਂ ਦੇਸ਼ ਜਿਹੜੇ ਨੇ ਉਹ ਹੋਂਦ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਉਹਨਾਂ ਦੀਆਂ ਕਾਲੋਨੀ ਸੀ। ਫਿਰ ਅਸੀਂ ਆਲਮੋਸਟ 15 ਤੋਂ 25 ਨਵੇਂ ਮੁਲਕ, ਜਦੋਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਡਿਸਇੰਟੈਗਰੇਟ ਹੁੰਦਾ, ਉਸ 'ਚੋਂ ਨਿਕਲਦੇ ਦੇਖਦੇ ਹਾਂ। 15 ਸੋਵੀਅਤ ਯੂਨੀਅਨ 'ਚੋਂ ਨਿਕਲਦੇ ਨੇ, 1990 ਤੱਕ ਪਹੁੰਚਦੇ। ਸੋ ਇਹ ਗੱਲ ਸਾਡੇ ਲਈ ਇੰਡੀਕੇਸ਼ਨ ਹੈ ਕਿ ਖਾਸ ਤੌਰ 'ਤੇ ਜਿਹੜੀ ਜਦੋਂ ਛੋਟੀ ਕੌਮ ਇੱਕ ਵੱਡੀ ਤਾਕਤ ਦੇ ਖਿਲਾਫ ਲੜ ਰਹੀ ਹੁੰਦੀ ਹੈ ਤਾਂ ਉਸ ਖਿੱਤੇ ਦੀ, ਜਿਹਦੇ ਲਈ ਲਫ਼ਜ਼ ਜੀਓ ਪੋਲਿਟਿਕਸ ਇਸਤੇਮਾਲ ਕੀਤਾ ਜਾਂਦਾ ਹੈ ਕਿ ਭਾਈ ਸਿਆਸਤ ਪਰ ਉਸ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਉਹ ਡਿਸਾਈਡ ਕਰਦੀ ਹੈ ਆਉਣ ਵਾਲੇ ਮੁਸਤਕਬਲ ਨੂੰ, ਆਉਣ ਵਾਲੇ ਫਿਊਚਰ ਨੂੰ। ਹੁਣ ਅੱਜ ਅਸੀਂ ਪਹਿਲਾਂ ਜੇ ਗਲੋਬਲ ਜੀਓ ਪੋਲਿਟਿਕਸ ਦੀ ਗੱਲ ਕਰੀਏ, 2 ਸੁਪਰ ਪਾਵਰਸ ਦਾ ਕਾਨਸੈਪਟ ਤਾਂ ਮੁੱਕ ਗਿਆ 1990 'ਚ, ਅਮਰੀਕਾ ਉੱਭਰਿਆ।
ਅੱਜ ਅਸੀਂ ਦੇਖਦੇ ਹਾਂ ਕਿ ਯੂਕਰੇਨ ਨੂੰ ਲੈ ਕੇ ਜਿਵੇਂ ਇੱਕ ਪਾਸੇ ਪੋਲਰਾਈਜੇਸ਼ਨ ਹੋ ਰਹੀ ਹੈ, ਉਹੀ ਨੈਟੋ ਦਾ ਬਲੌਕ ਅਮਰੀਕਾ ਦੇ ਨਾਲ ਔਰ ਰੂਸ ਦੇ ਇੰਡੀਆ ਜਿਵੇਂ ਕੋਲਡ ਈਰਾ ਦੇ ਵੇਲੇ ਸੋਵੀਅਤ ਯੂਨੀਅਨ ਦੇ ਨਾਲ ਸੀ, ਅੱਜ ਰੂਸ ਦੇ ਨਾਲ ਖੜਾ ਹੈ। ਅਮਰੀਕਾ ਨੂੰ ਇਹ ਡਿਸਕੰਫਰਟ ਦੇ ਰਿਹਾ ਹੈ। ਦੂਸਰੇ ਪਾਸੇ ਸਾਡੇ ਖਿੱਤੇ 'ਚ ਚਾਈਨਾ ਇੱਕ ਵੱਡੀ ਮਿਲਟਰੀ ਪਾਵਰ ਔਰ ਇਕਨੋਮਿਕਲ ਪਾਵਰ ਬਣ ਕੇ ਉੱਭਰੀ ਹੈ। ਸੋ ਜ਼ਾਹਰ ਹੈ ਚਾਈਨਾ ਨੇ ਭਾਰਤ ਦੇ ਨਾਲ ਆਲਰੇਡੀ ਉਹਨਾਂ ਨੂੰ ਸਬਕ ਸਿਖਾਇਆ ਜੋ ਕੁਝ 2020 'ਚ ਹੋਇਆ। ਹੁਣ ਇਸ ਸਾਰੇ ਦੇ ਵਿੱਚ ਭਾਰਤ ਦੇ ਵਿੱਚ ਤਾਕਤ ਉਹਨਾਂ ਲੋਕਾਂ ਦੇ ਕੋਲ ਹੈ ਜਿਨ੍ਹਾਂ ਦੀਆਂ ਨੀਤੀਆਂ ਨੇ ਸੁਸਾਇਟੀ ਨੂੰ ਪੋਲਰਾਈਜ਼ ਕੀਤਾ, ਹੇਟਰੇਡ ਡਿਵਾਈਡ ਕੀਤਾ। ਬੇਸ਼ੱਕ ਅੱਜ ਬਹੁਤ ਸਾਰੀਆਂ ਆਵਾਜ਼ਾਂ ਸੁਪਰੈਸਡ ਨੇ ਜੋ ਅਸੀਂ ਕਸ਼ਮੀਰ ਦੇ ਵਿੱਚ ਦੇਖ ਰਹੇ ਹਾਂ, ਜਿਵੇਂ ਉਹਨਾਂ ਨੇ 5 ਅਗਸਤ 2019 ਨੂੰ ਉਹਨਾਂ ਦਾ ਰੁਤਬਾ ਖਤਮ ਕੀਤਾ, ਪਰ ਰੋਜ਼ਾਨਾ ਕਸ਼ਮੀਰ ਦੇ ਵਿੱਚ ਰੈਬੈਲੀਅਨ ਹੈ। ਨਾਰਥ ਈਸਟ ਭਾਵੇਂ ਇਹਨਾਂ ਦਾ ਦਾਅਵਾ ਹੈ ਜੀ ਅਸੀਂ ਹੁਣ ਸਪੈਸ਼ਲ ਆਰਮਡ ਫੋਰਸਿਸ ਪਾਵਰ ਐਕਟ ਖਤਮ ਕਰ ਦਿਆਂਗੇ, ਦਿਨੇ ਕਰ ਦਿਆਂਗੇ, ਰਾਤੀ ਕਰ ਦਿਆਂਗੇ, ਪਰ ਹਰ ਕੋਈ ਜਾਣਦਾ ਹੈ ਕਿ ਨਾਗਿਆਂ ਦੇ ਨਾਲ 18-19 ਸਾਲ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤ ਦਾ 20 ਕਰੋੜ ਮੁਸਲਮਾਨ ਬੇਚੈਨ ਹੈ, ਉਹ ਕਿਸੇ ਯੋਗ ਲੀਡਰਸ਼ਿਪ ਦੀ ਭਾਲ 'ਚ ਹੈ ਔਰ ਕਿਸੇ ਵੇਲੇ ਵੀ ਫੁੱਲ ਸਕੇਲ ਜਿਹੜੀ ਸਿਵਲ ਵਾਰ ਉਸ ਦਾ ਮੁਕਾਮ ਉੱਥੇ ਬਣ ਸਕਦਾ ਹੈ। ਹੁਣ ਇਹਨਾਂ ਸਾਰੇ ਹਾਲਾਤਾਂ 'ਚ ਸਿੱਖ ਕੌਮ, ਕਿਉਂਕਿ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਬੜੀ ਅਹਿਮੀਅਤ ਵਾਲੀ ਹੈ, ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ 600 ਕਿਲੋਮੀਟਰ ਦੇ ਲਗਭਗ, ਫਿਰ ਅਸੀਂ 3 ਨਿਊਕਲੀਅਰ ਪਾਵਰਸ ਚਾਈਨਾ, ਭਾਰਤ ਔਰ ਪਾਕਿਸਤਾਨ, ਜਿਹਦੇ 'ਚ ਚਾਈਨਾ ਦੀ ਵੀ ਹੌਸਟਿਲਿਟੀ ਹੈ ਇੰਡੀਆ ਨਾਲ, ਪਾਕਿਸਤਾਨ ਦੇ ਨਾਲ ਵੀ ਇਹਨਾਂ ਦੀ ਹੌਸਟਿਲਿਟੀ ਹੈ, ਉਹ ਆਪਸ 'ਚ ਵਾਰਸ ਤੇ ਵੀ ਜਾ ਚੁੱਕੇ ਨੇ। ਔਰ ਸਿੱਖ ਕੌਮ ਦਾ ਇੱਕ ਬਫਰ ਦੀ ਹੈਸੀਅਤ ਦੇ ਵਿੱਚ ਜਿਹੜੀ ਮੈਂ ਸਮਝਦਾ ਵੀ ਫਿਊਚਰ 'ਚ ਸਾਡੀ ਰੈਕਗਨੀਸ਼ਨ ਹੋਏਗੀ। ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨ ਦੇ ਨਾਲ ਸਾਡੀ ਗੁੱਡਵਿਲ, ਜਿਹਦਾ ਨਤੀਜਾ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਸੀ, ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ। ਐਵੇਂ ਨਹੀਂ ਉੱਥੇ UN ਸੈਕਟਰੀ ਜਨਰਲ ਤੋਂ ਲੈ ਕੇ ਤੇ ਅਮਰੀਕਨ ਐਂਬੈਸਡਰ ਤੇ ਦੂਸਰੇ ਜਾਂਦੇ, ਜਾਂ ਅੱਜ ਦਰਬਾਰ ਸਾਹਿਬ ਇੱਕ ਅਹਿਮੀਅਤ ਦਾ ਥਾਂ ਬਣ ਗਿਆ ਕਿ ਜੇ ਇੱਕ ਸਪੈਸ਼ਲ ਡੈਲੀਗੇਸ਼ਨ ਇੰਡੀਅਨ ਫੋਰਨ ਮਿਨਿਸਟਰੀ ਕਸ਼ਮੀਰ ਦੇ ਮੁੱਦੇ ਤੇ ਗੁੰਮਰਾਹ ਕਰਨ ਲਈ ਅਮਰੀਕਾ 'ਚੋਂ ਸੱਦਦੀ ਹੈ, ਇੱਥੋਂ ਦੀ ਸੈਨੇਟਰ ਗਿਲਮਨ ਦੀ ਅਗਵਾਈ ਦੇ ਵਿੱਚ, ਤੇ ਉਹ ਸਾਰੇ ਦੇ ਸਾਰੇ ਅਗਲੇ ਦਿਨ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਹੁੰਦੇ ਨੇ। ਹਰ ਮੁਲਕ ਦਾ ਐਂਬੈਸਡਰ ਇਨਕਲੂਡਿੰਗ ਚਾਈਨਾ ਦਾ ਐਂਬੈਸਡਰ ਆਪਣੀ ਵਾਈਫ ਨਾਲ 2 ਵਾਰ ਉੱਥੇ ਆਉਂਦਾ। ਸੋ ਇਹ ਸਿੱਖ ਫੈਕਟਰ ਦੀ ਰੈਕਗਨੀਸ਼ਨ ਹੈ ਉਹਨਾਂ ਤਾਕਤਾਂ ਵੱਲੋਂ ਕਿ ਭਾਈ ਅਲਟੀਮੇਟਲੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ, ਔਰ ਸਿੱਖਾਂ ਦੀ ਜਿਹੜੇ ਵੀ ਲੋਕ ਅੱਜ ਉਸ ਖਿੱਤੇ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਹੈ ਅਸੀਂ ਇਤਿਹਾਸ ਨੂੰ ਪਹਿਲਾਂ ਵੀ ਸਿਰਜਿਆ। ਐਮਰਜੈਂਸੀ ਦੇ ਖਿਲਾਫ ਖਲੋਣ ਵਾਲੀ ਸਿੱਖ ਕੌਮ ਸੀ, ਇਹਨਾਂ ਵੈਸਟਰਨ ਪਾਵਰਸ ਨੂੰ ਵੀ ਪਤਾ ਹੈ। ਜੇ ਦੁਨੀਆ ਦੇ ਅੱਜ 5 ਵੱਡੇ ਦੇਸ਼ਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਿੱਖ ਕੌਮ ਨੂੰ ਰੈਕਗਨਾਈਜ਼ ਕਰਦੇ ਨੇ, ਪ੍ਰੈਜ਼ੀਡੈਂਟ ਬਾਈਡਨ ਹੋਏ, ਜਸਟਿਨ ਟਰੂਡੋ ਹੋਏ, UK ਦਾ ਪ੍ਰੀਮੀਅਰ ਹੋਏ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਹੋਏ, ਆਸਟ੍ਰੇਲੀਆ ਦਾ ਹੋਏ, ਇਹ ਜੀਓ ਪੋਲਿਟਿਕਸ ਹੈ। ਇਹ ਨਹੀਂ ਹੈ ਕਿਉਂਕਿ ਉਹੀ ਸਿੱਖ ਕੌਮ ਜਿਹੜੀ ਆਪਣੇ ਫਾਦਰਲੈਂਡ, ਆਪਣੀ ਮਦਰਲੈਂਡ ਲਈ ਲੜ ਰਹੀ ਹੈ, ਉਹ ਡਾਇਸਪੋਰਾ 'ਚ 6 ਮਿਲੀਅਨ ਬੈਠੇ ਨੇ ਜਿਹੜੇ ਇੱਥੋਂ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ। ਫਿਰ ਇਸੇ ਤਰੀਕੇ ਨਾਲ ਜੇ ਅਸੀਂ ਵਿਕਟਰੀ ਦੇਖਣੀ ਹੋਏ, ਕਿਸਾਨ ਮੂਵਮੈਂਟ ਦੀ ਵਿਕਟਰੀ ਕੋਈ ਛੋਟੀ ਵਿਕਟਰੀ ਨਹੀਂ, ਕਿਉਂਕਿ ਉਹ ਸਿੱਖ ਕੌਮ ਨੇ ਲੜਾਈ ਲੜੀ। ਉਦੋਂ ਜਿਹੜੇ ਕਹਿੰਦੇ ਸੀ ਜੀ ਇਹ ਤਾਂ 2% ਨੇ ਔਰ ਇਹਨਾਂ ਦਾ ਕੀ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਜਿਹੜਾ ਮਾਫੀ ਮੰਗ ਕੇ ਉਹ 3 ਕਾਨੂੰਨ ਵਾਪਸ ਲੈਂਦਾ। ਇਹਦਾ ਮਤਲਬ ਹੈ ਕਿ ਸਿੱਖ ਔਰ ਦੁਨੀਆ ਦੀ ਅੱਖ ਲੱਗੀ ਹੋਈ ਸੀ ਕਿਸਾਨ ਮੂਵਮੈਂਟ, ਦੁਨੀਆ 'ਚ ਆਪਣੀ ਕਿਸਮ ਦੀ 13 ਮਹੀਨੇ ਚੱਲੀ। ਇਹ ਯੂਨੀਕ ਫਾਰਮਰਸ ਮੂਵਮੈਂਟ ਸੀ ਜਿਸ ਦੇ ਵਿੱਚ ਅਖੀਰਲੇ ਦਿਨ ਤੱਕ ਵੀ ਪੂਰਾ ਦਮਖਮ ਸੀ, ਔਰ ਜ਼ਾਹਰ ਹੈ ਅਸੀਂ ਉਸ ਫੋਕਸ ਦੇ ਵਿੱਚ ਆਏ ਔਰ ਉਹ ਸਾਰੇ 'ਚੋਂ। ਸੋ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਦੇਖੋ ਭਾਰਤ ਔਰ ਪਾਕਿਸਤਾਨ ਨੂੰ ਕਦੇ ਭਾਰਤ ਨੇ ਐਕਸੈਪਟ ਨਹੀਂ ਕੀਤਾ। ਹਿੰਦੂ ਤਵੀ ਹਮੇਸ਼ਾ ਹੀ ਉਹਨਾਂ ਦੇ ਅੰਦਰ ਨਫ਼ਰਤ ਹੈ। ਚੀਨ ਦੇ ਨਾਲ, ਚੀਨ ਭਾਵੇਂ ਕਿਸੇ ਦੀ ਸਿਵਲਾਈਜੇਸ਼ਨ 'ਚ ਇੰਕਲੂਡ ਨਹੀਂ ਕਰਦਾ, ਪਰ ਚਾਈਨਾ ਨੂੰ ਤੁਸੀਂ ਕਦੇ ਵੀ ਦੇਖੋਗੇ ਕਿ ਇੰਡੀਆ ਦਾ ਅਦਰ ਦੈਨ ਕਿ ਬੁੱਧਿਜ਼ਮ ਇੱਥੋਂ, ਉਹ ਵੀ ਨੇਪਾਲ ਦੇ ਵਿੱਚ ਕਪਲਵਸਤੂ 'ਚ ਉੱਥੇ ਗਿਆ। ਕੋਈ ਤੁਹਾਨੂੰ 5000 ਸਾਲ ਦੀ ਹਿਸਟਰੀ ਚਾਈਨਾ ਭਾਰਤ ਜਾਂ ਉੱਥੋਂ ਯੁਆਨ ਸ਼ਵਾਂਗ ਆ ਗਿਆ ਜਾਂ ਉਹ ਕੋਈ ਤੁਹਾਨੂੰ ਸਾਂਝ ਨਜ਼ਰ ਨਹੀਂ ਆਉਂਦੀ। ਲੇਕਿਨ ਸਿੱਖ ਰਾਜ ਦੇ ਨਾਲ ਅਸੀਂ ਦੇਖਦੇ ਹਾਂ 1842 ਦੇ ਵਿੱਚ ਟੀਟੀ ਵੀ ਸੀ, ਐਂਪਰਰ ਆਫ ਚਾਈਨਾ ਸਰਕਾਰੇ ਖਾਲਸਾ ਜੀ, ਉਹ ਲਾਮਾ ਆਫ ਤਿੱਬਤ। ਪਾਕਿਸਤਾਨ ਨਾਲ ਸਾਡੀਆਂ ਮੁੱਢ ਕਦੀਮੀ ਤਹਿਜ਼ੀਬੀ, ਸਾਡਾ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਉੱਥੇ ਆ ਸਾਡੀਆਂ ਸਾਂਝਾਂ ਨੇ।
ਔਰ ਜਿਹੜੀ ਸਿੱਖ ਕੌਮ 35 ਮਿਲੀਅਨ ਹੈ, ਪ੍ਰੋਸਪਰਸ ਹੈ, ਖਾਂਦੀ ਪੀਂਦੀ ਹੈ, ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਪਾਰਟ ਹੈ। ਸੋ ਮੈਂ ਸਮਝਦਾ ਹਾਂ ਵੀ ਅੱਜ ਜੋ ਚੀਜ਼ਾਂ ਇੱਕ ਨੇਸ਼ਨਹੁੱਡ ਦੇ ਲਈ ਚਾਹੀਦੀਆਂ ਸਾਰੀਆਂ ਹੀ ਸਾਡੇ ਕੋਲ ਨੇ, ਔਰ ਸਾਡੇ ਕੋਲ ਲੈਂਡ ਵੀ ਹੈ ਜੀ। ਜੇ ਅਸੀਂ ਦੇਖੀਏ 50,300 ਸਕੁਅਰ ਕਿਲੋਮੀਟਰ ਦੇ ਵਿੱਚ 70% ਦੇ ਕਰੀਬ ਸਿੱਖ ਨੇ। ਬੇਸ਼ੱਕ ਉੱਥੇ ਵੀ ਸਟੈਟਿਸਟੀਕਲ ਜੈਨੋਸਾਈਡ ਕਰਕੇ ਉਹ ਕਦੇ 58 ਬਣਾ ਦਿੰਦੇ ਨੇ, ਕਦੇ 68 ਬਣਾ ਦਿੰਦੇ ਨੇ। ਸੋ ਇਹ ਦੱਸ ਰਿਹਾ ਹੈ, ਔਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਜਿਵੇਂ ਪੋਲਰਾਈਜੇਸ਼ਨ ਵੱਧ ਰਹੀ ਹੈ, ਜਿਵੇਂ ਭਾਰਤ ਆਪਣੇ ਹੀ ਬਣਾਏ ਜਾਲ 'ਚ ਫਸ ਰਿਹਾ ਹੈ, ਜਿਸ ਕਿਸਮ ਦੀ ਫੋਰਨ ਪਾਲਿਸੀ ਉਹਨਾਂ ਦੀ ਹੈ, ਬਹੁਤ ਜਲਦੀ ਜਿਹੜਾ ਖਾਲਿਸਤਾਨ ਹੋਂਦ 'ਚ ਆਏਗਾ। ਔਰ ਇਹ ਈਵਨ ਇਹਨਾਂ ਪਾਵਰਸ ਨੂੰ ਵੀ ਸੂਟ ਕਰੇਗਾ ਕਿ ਤਿੰਨੋਂ ਹੀ ਨਿਊਕਲੀਅਰ ਪਾਵਰਸ ਦੇ ਵਿਚਾਲੇ ਚਾਈਨਾ, ਪਾਕਿਸਤਾਨ, ਇੰਡੀਆ ਜਮਨਾ ਪਾਰ ਇਹ ਰਹਿਣ। ਔਰ ਇਹ ਜਿਹੜਾ ਅਸੀਂ ਪਾਕਿਸਤਾਨ ਦੇ ਨਾਲ ਇਹਨਾਂ ਦਾ ਬਾਰਡਰ ਵੀ ਅੱਡ ਕਰ ਦਿੰਦੇ, ਔਰ ਇਹ ਸਾਰੇ ਦੀ ਬਫਰ ਸਟੇਟ ਖਾਲਿਸਤਾਨ ਬਹੁਤ ਜਲਦੀ ਇੱਕ ਰਿਐਲਿਟੀ ਬਣਨ ਜਾ ਰਿਹਾ। ਜੀ ਡਾਕਟਰ ਸਾਹਿਬ, ਇਹ ਜਿਵੇਂ ਤੁਸੀਂ ਇਹਨਾਂ ਸਾਰੇ ਹਾਲਾਤਾਂ ਦੀ ਗੱਲ ਕੀਤੀ ਹੈ ਵੀ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਆਉਣੇ ਆ, ਤੇ ਅਸੀਂ ਜੇ ਉਸ ਯੋਗ ਹੋਵਾਂਗੇ ਜਾਂ ਆਪਣਾ ਕੇਸ ਭਾਵੇਂ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਹੋਵੇ ਜਾਂ ਆਪਣੇ ਲੋਕਾਂ ਦੇ ਵਿੱਚ ਹੋਵੇ, ਜੇ ਉਹ ਪ੍ਰੈਜ਼ੈਂਟ ਕਰ ਸਕਾਂਗੇ ਤਾਂ ਹੀ ਅਸੀਂ ਉਹਦੇ ਵਿੱਚੋਂ ਕੁਝ ਕੱਢ ਸਕਾਂਗੇ। ਜਿਵੇਂ ਅਸੀਂ ਇਹਨਾਂ ਹਾਲਾਤਾਂ ਦਾ ਮੁਲਾਂਕਣ ਕਰਦੇ ਹਾਂ, ਤੁਸੀਂ ਮਿਸਪਲੇਸਡ ਪ੍ਰਾਇੋਰਟੀਜ਼ ਦੀ ਗੱਲ ਕੀਤੀ ਹੈ, ਜਾਂ ਅਦਰਵਾਈਜ਼ ਤੁਸੀਂ ਸਾਰੀ ਜਿਹੜੀ ਆਪਣੀ ਤਾਕਤ ਦੀ ਗੱਲ ਕੀਤੀ ਹੈ, ਉਹ ਹੁੰਦਿਆਂ ਹੋਇਆਂ ਦੇ ਬਾਵਜੂਦ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਕੇ ਮਤਲਬ ਕਿਵੇਂ ਉਹ ਪਾਰਟ ਕੰਸੋਲੀਡੇਟ ਕੀਤਾ ਜਾ ਸਕਦਾ ਤਾਂ ਕਿ ਆਪਣੀ ਤਾਕਤ ਇੱਕ ਥਾਂ ਤੇ ਜਾਂ ਇੱਕ ਥਾਂ ਤੇ ਨਹੀਂ, ਘੱਟੋ ਘੱਟ ਇਸ਼ੂਜ਼ ਦੇ ਉੱਤੇ ਕੰਸੋਲੀਡੇਟ ਕੀਤੀ ਜਾਵੇ, ਤੇ ਉਹ ਪ੍ਰਾਇੋਰਟੀਜ਼ ਤੁਹਾਡੀਆਂ ਮਿਸਪਲੇਸਡ ਨਾ ਹੋ ਕੇ ਉਹਨਾਂ ਨੂੰ ਤੁਸੀਂ ਇੱਕ ਪਾਸੇ ਲਾ ਸਕੋ, ਤਾਂ ਕਿ ਇਹ ਜਿਹੜੇ ਹਾਲਾਤ ਬਣ ਰਹੇ ਆ ਇਹਦੇ ਵਿੱਚ ਤੁਸੀਂ ਕੌਮ ਦੇ ਭਵਿੱਖ ਦੇ ਲਈ ਕੁਝ ਸਾਰਥਕ ਕੱਢ ਸਕੋ। ਉਹੀ ਗੱਲ ਨਾ ਹੋਵੇ ਜੋ 1947 ਦੇ ਵਿੱਚ ਹੋਈ ਹੈ ਕਿ ਜੀ ਮੌਕਾ ਆਇਆ ਸੀ, ਸਾਰਾ ਕੁਝ ਸੀ, ਪਰ ਜਿਹੜੇ ਆਗੂ ਸੀ ਤੇ ਉਹਨਾਂ ਕੋਲੋਂ ਨਹੀਂ ਗੱਲ ਬਣੀ, ਤੇ ਲੈ ਦੇ ਕੇ ਫਿਰ ਉੱਥੇ ਦੀ ਗੱਲ ਉੱਥੇ। ਦੇਖੋ 2015 ਦਾ ਚੱਬਾ 'ਚ ਹੋਇਆ ਸਰਬੱਤ ਖਾਲਸਾ, ਬੇਸ਼ੱਕ ਜਿੱਥੇ ਉਹਨੂੰ ਇੱਕ ਯਾਦਗਾਰੀ ਇਕੱਠ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਜਾਂਦੇ ਨੇ, ਉਹਦਾ ਇੱਕ ਬੜਾ ਇੰਪੋਰਟੈਂਟ ਰੈਜ਼ੋਲੂਸ਼ਨ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ। ਇਹ ਮੈਂ ਸਮਝਦਾ ਹਾਂ ਵੀ ਜਿਵੇਂ ਤੁਸੀਂ ਕਿਹਾ, ਔਰ ਮੈਂ ਬਿਲਕੁਲ ਸਹਿਮਤ ਹਾਂ ਕਿ ਬਹੁਤ ਵਾਰ ਜਦੋਂ ਅਸੀਂ ਕਿਸੇ ਵੀ ਕ੍ਰੈਡੀਬਲ ਨੈਗੋਸ਼ੀਏਟਰ ਦੀ ਗੱਲ ਕਰਦੇ ਹਾਂ, ਜੇ ਕੱਲ੍ਹ ਨੂੰ ਸਿੱਖ ਕੌਮ ਨੂੰ ਐਜ਼ ਏ ਕਮਿਊਨਿਟੀ ਉਹਨਾਂ ਨੇ ਰੈਕਗਨਾਈਜ਼ ਕਰਨਾ ਹੈ, ਸਾਡੇ ਕੋਲ ਕਿਹੜਾ ਪਲੇਟਫਾਰਮ ਹੋਏਗਾ। ਸੋ ਮੈਂ ਸਮਝਦਾ ਵੀ ਵਰਲਡ ਸਿੱਖ ਪਾਰਲੀਮੈਂਟ ਜਿਸ ਦੇ ਸੈਸ਼ਨ ਨਿਊਯਾਰਕ ਦੇ ਵਿੱਚ, ਪੈਰਿਸ ਦੇ ਵਿੱਚ, ਲੰਡਨ ਦੇ ਵਿੱਚ ਹੋਏ ਨੇ, ਫਿਰ ਕੋਵਿਡ ਦੇ 2 ਸਾਲ ਦੇ ਪੀਰੀਅਡ ਚੱਲਦੇ ਆ, ਐਕਟੀਵਿਟੀ 'ਚ ਕਮੀ ਰਹੀ। ਸੋ ਵਰਲਡ ਸਿੱਖ ਪਾਰਲੀਮੈਂਟ ਜਿਹਦੇ ਥੱਲੇ ਹਰ ਇੱਕ ਦੀ ਸ਼ਮੂਲੀਅਤ ਵੀ, ਅੱਡ-ਅੱਡ ਜਿਹੜਾ ਧਾਰਮਿਕ, ਰਾਜਸੀ, ਸਮਾਜਿਕ ਖੇਤਰ 'ਚ ਕੰਮ ਕਰਨ ਵਾਲੀਆਂ ਸਿੱਖ ਜਥੇਬੰਦੀਆਂ, ਔਰ ਉਹਨਾਂ 'ਚੋਂ ਅਲਟੀਮੇਟਲੀ ਜਿਹੜਾ ਕੋਈ ਨਾ ਕੋਈ, ਕਿਉਂਕਿ ਉਹਨਾਂ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕੌਂਸਲ ਵੀ ਹੈ, ਕਿ ਵੀ ਅਲਟੀਮੇਟਲੀ ਜੇ ਅਸੀਂ ਸੱਚਮੁੱਚ ਵਰਲਡ ਸਿੱਖ ਪਾਰਲੀਮੈਂਟ ਦਾ ਢਾਂਚਾ ਉਸ ਕਿਸਮ ਦਾ ਬਣਾ ਦਈਏ ਜਿਹੜਾ ਕਿ ਰਿਪਰੈਜ਼ੈਂਟੇਟਿਵ ਕਰੈਕਟਰ ਹੋਏ, ਜਿਹਦੇ ਥੱਲੇ ਅਸੀਂ ਕਿਸੇ ਵੀ ਫਿਊਚਰ ਦੀ ਨੈਗੋਸ਼ੀਏਸ਼ਨ ਦੇ ਵਿੱਚ 35 ਮਿਲੀਅਨ ਸਿੱਖ ਕੌਮ ਦੀ ਰਿਪਰੈਜ਼ੈਂਟੇਸ਼ਨ ਕਰ ਸਕੀਏ, ਇਸ ਦੇ ਉੱਤੇ ਸਾਨੂੰ ਕਾਫੀ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਮੈਂ ਉਮੀਦ ਕਰਦੇ ਹਾਂ ਕਿ ਇਸ ਸਾਰੇ ਪਾਰਟ ਨੂੰ ਕਿਤੇ ਨਾ ਕਿਤੇ ਜਾ ਕੇ ਐਗਜ਼ੀਕਿਊਟ ਕੀਤਾ ਜਾ ਸਕੇ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਜਿਹੜਾ ਲਾਸਟ ਸੈਗਮੈਂਟ ਅਖੀਰਲਾ ਉਸ ਦੇ ਵਿੱਚ ਕਰਦੇ ਹਾਂ।